ਉਹ ਬੰਦਾ ਇੱਕ ਸੀ ਤੇ ਉਹ ਅਖਬਾਰਾਂ ਦਿੰਦਾ ਸੀ। ਆਂਦਾ ਵੀ ਮੈਂ ਇੱਕ ਘਰ ਦੇ ਵਿੱਚ ਨਾ ਉਹਨਾਂ ਦੇ ਬੂਹੇ ਦੇ ਅੱਗੇ ਲੈਟਰ ਬਾਕਸ ਲਾਇਆ ਸੀ ਤੇ ਉਹਦੇ ਵਿੱਚ ਅਖਬਾਰ ਡੇਲੀ ਮੈਂ ਉਹਨਾਂ ਦੀ ਘਰ ਦੀ ਪਾ ਜਾਂਦਾ ਸਾਂ। ਇੱਕ ਦਿਨ ਵੇਖਿਆ ਤੇ ਉਹ ਬਾਕਸ ਦਰਵਾਜ਼ੇ ਦੇ ਅੱਗੇ ਕੋਈ ਨਾ ਹੋਵੇ, ਉਖੜਿਆ ਹੋਵੇ। ਆਂਦਾ ਮੈਂ ਬੈਲ ਦਿੱਤੀ ਤੇ ਘਰ ਦੇ ਵਿੱਚੋਂ ਨਾ ਇੱਕ ਬਜ਼ੁਰਗ ਇਨਸਾਨ ਆਇਆ, ਵਡੇਰਾ ਜਿਹਾ ਬਾਬਾ ਸੀ। ਉਹਨੂੰ ਮੈਂ ਪੁੱਛਿਆ ਵੀ ਤੁਹਾਡਾ ਇੱਥੇ ਲੈਟਰ ਬਾਕਸ ਕੋਈ ਨਹੀਂ। ਉਹਨੇ ਆਖਿਆ ਗੱਲ ਇਹ ਵੀ ਪੁੱਤਰ ਵੀ ਅੱਜ ਤੋਂ ਬਾਅਦ ਅਖਬਾਰ ਉਹਦੇ 'ਚ ਨਹੀਂ ਪਾਣੀ, ਬੈਲ ਦੇਣੀ ਕਰਨੀ, ਮੈਂ ਆਪ ਬਾਹਰ ਆਵਾਂ ਕਰਾਂ ਦਾ ਅਖਬਾਰ ਮੇਰੇ ਹੱਥ 'ਚ ਫੜਾਣੀ ਕਰਨੀ ਹੈ ਤੂੰ। ਉਹ ਅਖਬਾਰਾਂ ਵਾਲਾ ਬੰਦਾ ਆਂਦਾ ਵੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਟਾਈਮ ਜ਼ਿਆਦਾ ਲੱਗੇਗਾ, ਤੁਸੀਂ ਦੇਰ ਨਾਲ ਆਓ ਕਰੋਗੇ, ਮੈਂ ਹੋਰ ਵੀ ਅਖਬਾਰਾਂ ਦੇਣੀਆਂ ਹੁੰਦੀਆਂ, ਮੈਂ ਨਹੀਂ ਦੇ ਸਕਦਾ, ਮੈਂ ਬਾਕਸ 'ਚ ਪਾ ਸਕਣਾ। ਉਹ ਬਾਬੇ ਨੇ ਆਖਿਆ ਗੱਲ ਸੁਣ ਮੇਰੀ, ਅੱਗੇ ਤੂੰ ਮੇਰੇ ਕੋਲ ਡੇਲੀ ਦੇ 50 ਰੁਪਏ ਲੈਣਾ, ਤੂੰ ਮੇਰੇ ਕੋਲ 100 ਰੁਪਏ ਲੈ ਲਿਆ ਕਰ, ਅਖਬਾਰ ਮੇਰੇ ਹੱਥ 'ਚ ਫੜਾਇਆ ਕਰ। ਉਹ ਅਖਬਾਰਾਂ ਵਾਲਾ ਬੰਦਾ ਆਂਦਾ ਮੈਂ ਬਾਬੇ ਦੀ ਗੱਲ ਸੁਣ ਕੇ ਥੋੜਾ ਜਿਹਾ ਪਰੇਸ਼ਾਨ ਜਿਹਾ ਹੋ ਗਿਆ। ਮੈਂ ਕਿਹਾ ਬਾਬਾ ਜੀ ਖੈਰ ਹੋਵੇ, ਇਹਦੇ ਪਿੱਛੇ ਕੀ ਰਾਜ਼ ਏ ਵੀ ਤੁਸੀਂ ਅਖਬਾਰ ਹੱਥ 'ਚ ਲੈਣੀ ਏ? ਬਾਬਾ ਆਂਦਾ ਵੀ ਮੇਰਾ ਇੱਕੋ ਹੀ ਪੁੱਤਰ ਹੈ ਤੇ ਉਹ ਬਾਹਰ ਹੁੰਦਾ ਵੇ, ਮੇਰੀ ਨੂੰਹ ਵੀ ਚਲੀ ਗਈ, ਘਰ ਦੀ ਫੌਤ ਹੋ ਗਈ, ਮੈਂ ਕੱਲਾ ਜਣਾ ਰਹਿਣਾ ਵਾਂ। ਅੱਲਾ ਜਾਣੇ ਕਦੋਂ ਮੇਰਾ ਆਖਰੀ ਵਕਤ ਆ ਜਾਵੇ, ਕਮ ਸੇ ਕਮ ਤੂੰ ਅਖਬਾਰ ਦਵੇਂ ਕਰੇਂਦਾ, ਬੈਲ ਖੜਕਾਏ ਕਰੇਂਦਾ, ਜਦੋਂ ਮੈਂ ਬਾਹਰ ਆਵਾਂ ਤਾਂ ਤੈਨੂੰ ਪਤਾ ਤੇ ਹੋਏਦਾ ਮੈਂ ਆ ਰਿਹਾ ਵਾਂ। ਅਗਰ ਜਿਸ ਦਿਨ ਮੈਂ ਨਾ ਆਵਾਂ, ਆ ਮੇਰੇ ਪੁੱਤਰ ਦਾ ਨੰਬਰ ਏ ਤੇ ਉਹਨੂੰ ਫੋਨ ਕਰ ਦੇਣਾ ਕਿ ਤੇਰਾ ਅੱਬਾ ਬਾਹਰ ਨਹੀਂ ਆਇਆ। ਗੱਲ ਇਸੇ ਤਰ੍ਹਾਂ ਹੀ ਹੈ ਵੀ ਮੈਂ ਨਾ ਜਿਹੜੇ ਮਾਂ ਪਿਓ ਪਾਕਿਸਤਾਨ ਦੇ ਵਿੱਚ ਬੈਠੇ ਤੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਪੁੱਤਰਾਂ ਨੂੰ ਮੈਸੇਜ ਕਰਦੇ ਨੇ ਜਾਂ ਕਾਲ ਕਰਦੇ ਨੇ ਨਾ, ਇਹਨਾਂ ਨੂੰ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਇਹ ਤੋਂ ਪੈਸਿਆਂ ਦੀ ਜ਼ਰੂਰਤ ਹੁੰਦੀ ਇਹਨਾਂ ਨੂੰ, ਨਹੀਂ। ਉਹਨਾਂ ਨੂੰ ਸਿਰਫ ਹਾਲ ਚਾਲ ਹੀ ਕਰ ਛੜਿਆ ਕਰੋ। ਅੱਜ ਦੀ ਬੜੀ ਸਾਰੀ ਬਦਕਿਸਮਤ ਔਲਾਦ ਏ ਕਿ ਬਾਹਰ ਚਲੇ ਗਏ, ਮਾਂ ਪਿਓ ਨੇ ਆਪਣਾ ਤਨ ਦੌਲਤ ਜ਼ਮੀਨ ਵੇਚ ਕੇ ਯੂਰਪਾਂ 'ਚ ਘੱਲੇ ਨੇ, ਉਹ ਬਗੈਰਤ ਆਪਣੇ ਮਾਂ ਪਿਓ ਨੂੰ ਫੋਨ ਕਰਨਾ ਵੀ ਪਸੰਦ ਨਹੀਂ ਕਰਦੇ, 1 ਮਿੰਟ ਦੀ ਗੱਲ ਵੀ ਨਹੀਂ ਕਰਦੇ। ਕੱਲ ਇੱਕ ਪਿਓ ਰੋਈ ਪਿਆ ਨੇ ਆਖਿਆ ਅਜੇ ਕਰਜ਼ਾ ਨਹੀਂ ਲੱਤਾ ਪੁੱਤਰ ਨੂੰ ਘੱਲੇ ਦਾ, ਤੇ ਲੇਕਿਨ ਮੇਰਾ ਪੁੱਤਰ ਮੈਨੂੰ ਅਜੇ ਵੀ ਫੋਨ ਨਹੀਂ ਕਰਦਾ। ਮਾਂ ਉਹਦੀ ਸਾਰਾ ਦਿਨ ਤਰਸਦੀ ਏ ਕਿ ਇੱਕ ਵਾਰੀ 1 ਮਿੰਟ ਦੀ ਦਿਹਾੜੀ 'ਚ ਮੇਰਾ ਪੁੱਤਰ ਗੱਲ ਕਰ ਲੇ ਕਰੇ। ਇਸ ਤੋਂ ਕਰਕੇ ਮੈਂ ਆਨਾ ਵੀ ਬਾਹਰ ਜਿਹੜੇ ਵੀ ਕੋਈ ਖੁਦਾ ਖੌਫੀ ਕਰਿਆ ਕਰੋ ਕਿ ਮਾਂ ਪਿਓ ਨੂੰ ਫੋਨ ਡੇਲੀ ਕਰ ਲਿਆ ਕਰੋ। ਪੈਸੇ ਕੋਈ ਜ਼ਰੂਰੀ ਨਹੀਂ ਕਿ ਹਰ ਵੇਲੇ ਤੁਹਾਡੇ ਕੋਲ ਪੈਸੇ ਹੀ ਮੰਗਣ ਦੇ ਤੇ ਤੁਸੀਂ ਪੈਸੇ ਘੱਲੋ। ਮਾਂ ਪਿਓ ਨੂੰ ਤੁਹਾਡੀ ਖੈਰੀਅਤ ਦੀ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ।